ਅੱਜ ਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਤੇ ਕਿ ਉਹਨਾਂ ਨੇ ਬਹੁਤ ਸਾਰੇ, ਕਿਉਂਕਿ ਇਹ ਮਸਲਾ ਬੜਾ ਐਸਾ ਸੀ ਔਰ ਦੂਸਰੇ ਨਾਲ ਸੰਬੰਧ ਰੱਖਣ ਵਾਲਾ ਮਸਲਾ ਸੀ, ਲੇਕਿਨ ਇਸ ਸਾਰੀਆਂ ਗੱਲਾਂ ਨੂੰ ਹੱਲ ਕਰਕੇ ਔਰ ਸਾਰੀਆਂ ਸਮੱਸਿਆਵਾਂ ਨੂੰ ਨਜਿੱਠ ਕੇ ਔਰ ਅੱਜ ਇਹ ਇੱਕ ਮਸਲਾ ਹੱਲ ਕੀਤਾ। ਸਿੱਖ ਕੌਮ ਦੀ ਜਿਹੜੀ ਵੱਡੀ ਮੰਗ ਸੀ, ਅੱਜ ਇੱਕ ਤੋਹਫੇ ਦੇ ਤੌਰ ਤੇ ਸਾਰੀ ਸਿੱਖ ਕੌਮ ਨੂੰ ਇੱਕ ਇਹਨਾਂ ਨੇ ਦੇਣ ਜਾ ਰਹੇ ਨੇ, ਕਿਉਂਕਿ ਇਹ ਲਾਂਘਾ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਦਾ ਹੈ। ਮੈਂ ਸਮਝਦਾ ਕਿ ਇੱਥੇ ਹੀ ਨਹੀਂ, ਜਦੋਂ ਵੀ ਕਿਸੇ ਵੀ ਮਨੁੱਖ ਨੂੰ ਕੋਈ ਵੱਡੀਆਂ ਗੱਲਾਂ ਜਾਂ ਵੱਡੀਆਂ ਪਦਵੀਆਂ ਮਿਲਦੀਆਂ ਨੇ ਤਾਂ ਕੁਝ ਐਸੇ ਇਤਿਹਾਸਕ ਕੰਮ ਕਰ ਜਾਂਦੇ ਨੇ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਸਮਾਂ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਬਣੇ, ਤਾਂ ਇਹਨਾਂ ਨੇ ਵੀ ਐਸੇ ਕਾਰਜ ਕੀਤੇ ਜੋ ਸਿੱਖ ਕੌਮ ਹਮੇਸ਼ਾ ਯਾਦ ਰੱਖਦੀ ਹੈ। ਭਾਵੇਂ ਉਹ ਵਿਰਾਸਤਾ ਖਾਲਸਾ ਦੀ ਗੱਲ ਕਰ ਲਈਏ, ਬੰਦਾ ਸਿੰਘ ਬਹਾਦਰ ਜੋ ਸਿੱਖ ਕੌਮ ਦੇ ਜਰਨੈਲ ਹੋਏ ਨੇ, ਉਹਨਾਂ ਦੀ ਯਾਦਗਾਰ ਦੀ ਗੱਲ ਕਰ ਲਈਏ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਇਹ ਸਾਰੀਆਂ ਗੱਲਾਂ ਇੱਕ ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਂਦਾ ਹੈ। ਜੋ ਵੀ ਮਨੁੱਖ ਕਰਦਾ, ਅੱਜ ਕੈਪਟਨ ਸਾਹਿਬ ਨੂੰ ਸਮਾਂ ਦਿੱਤਾ, ਜੋ ਇਹ ਗੱਲਾਂ ਕਰਨਗੇ, ਜੋ ਕੰਮ ਕਰਨਗੇ, ਇਹ ਵੀ ਇੱਕ ਇਤਿਹਾਸ ਦਾ ਹਿੱਸਾ ਬਣੇਗਾ। ਮੈਂ ਸਮਝਦਾ ਕਿ ਸਤਿਗੁਰੂ ਦੀ ਮਿਹਰ ਦੇ ਨਾਲ ਐਸਾ ਸਮਾਂ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਮੈਂ ਹੋਰ ਵੀ ਇੱਕ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਇਸ ਕਰਕੇ ਕਿ ਇੱਕ ਧਾਰਮਿਕ ਸਮਾਗਮ ਸੀ ਇਹ, ਇੱਕ ਧਾਰਮਿਕ ਮੁੱਦਾ ਸੀ ਇਹ, ਸੋ ਇਹਨਾਂ ਇਨਰੋਲ ਇਹ ਧਾਰਮਿਕ ਹੀ ਇਹਨੂੰ ਸਾਰੇ ਨੂੰ ਲਿਆ। ਅੱਜ ਅਸੀਂ ਦੇਖ ਰਹੇ ਹਾਂ ਕਿ ਗੁਰਮਤਿ ਸਮਾਗਮ ਹੋ ਰਿਹਾ ਹੈ, ਵੱਡੀਆਂ ਧਾਰਮਿਕ ਹਸਤੀਆਂ ਸਾਡੇ ਕੋਲ ਬਿਰਾਜਮਾਨ ਨੇ। ਅੱਜ ਇਸ ਨੂੰ ਗੁਰਮਤਿ ਸਮਾਗਮ ਕਰਕੇ, ਗੁਰੂ ਦਾ ਆਸ਼ੀਰਵਾਦ ਲੈ ਕੇ, ਗੁਰੂ ਦੇ ਅੱਗੇ ਅਰਦਾਸ ਕਰਕੇ ਅੱਜ ਇਹ ਲਾਂਘਾ ਖੋਲਣ ਜਾ ਰਹੇ ਨੇ। ਇਸ ਕਰਕੇ ਮੈਂ ਧੰਨਵਾਦੀ ਹਾਂ। ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਕਿ ਅੱਜ ਜੋ ਪਹਿਲਾ ਜਥਾ ਜਾਣਾ ਹੈ ਔਰ ਜਿਸ ਦੀ ਅਗਵਾਈ ਜਥੇ ਨੇ ਕਰਨੀ ਹੈ, ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ ਸਾਰੀ ਕੌਮ ਔਰ ਸਿਜਦਾ ਕਰਦੀ ਹੈ, ਔਰ ਉਸ ਕੌਮ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਇਸ ਜਥੇ ਦੀ ਅਗਵਾਈ ਕਰਨਗੇ। ਮੋਦੀ ਸਾਹਿਬ, ਇਹਦੇ ਵੀ ਤੁਸੀਂ ਇੱਕ ਬਹੁਤ ਹੀ ਧੰਨਵਾਦੀ ਪਾਤਰ ਹੋਗੇ, ਧੰਨਵਾਦ ਦੇ। ਸੋ ਮੈਂ ਸਮਝਦਾ ਕਿ ਵੱਡੀਆਂ ਗੱਲਾਂ ਤੁਸੀਂ ਕੀਤੀਆਂ ਨੇ ਸਿੱਖ ਕੌਮ ਵਾਸਤੇ, ਉਹਨਾਂ ਦਾ ਵਰਣਨ ਜੇ ਕਰੀਏ ਤਾਂ ਬਹੁਤ ਸਮਾਂ ਲੱਗਦਾ ਹੈ। ਸੋ GST ਦੀ ਗੱਲ ਕਰ ਲਈਏ, ਸਿੱਖਾਂ ਦੇ ਕਤਲੇਆਮ ਦੀ ਗੱਲ ਕਰ ਲਈਏ, ਜੇ ਸਜ਼ਾ ਦਵਾਈਆਂ, ਸੂਚੀ ਦੀ ਕਾਲੀ ਸੂਚੀ ਦੀ ਗੱਲ ਕਰ ਲਈਏ, ਕਿੰਨੀਆਂ ਗੱਲਾਂ ਜੋ ਅੱਜ ਹੋਈਆਂ ਨੇ ਔਰ ਇਹ ਤੁਹਾਡੇ ਕਾਰਜਕਾਲ ਤੇ ਹੋਈਆਂ ਨੇ, ਤੁਹਾਨੂੰ ਗੁਰੂ ਦੇ ਬਖਸ਼ ਕੀਤੀ ਹੈ। ਅੱਜ ਸਿੱਖ ਕੌਮ ਦੇ ਮਨ ਦੇ ਵਿੱਚ ਇੱਕ ਤੁਸੀਂ ਆਪਣਾ ਥਾਂ ਬਣਾਇਆ ਹੈ। ਸੋ ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਕਿ ਜ਼ਿਆਦਾ ਸਮਾਂ ਨਹੀਂ ਲੈਣਾ, ਕਿ ਮੈਂ ਅੱਜ ਦੇ ਇਸ ਪਾਵਨ ਦਿਹਾੜੇ ਦੇ ਉੱਤੇ ਜਦੋਂ ਕਿ ਅਸੀਂ ਇਹ ਲਾਂਘਾ ਖੋਲਣ ਜਾ ਰਹੇ ਹਾਂ ਔਰ ਇਸ ਸਮੇਂ ਜਦੋਂ ਕਿ ਸਾਰੀ ਕੌਮ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਮਨਾ ਰਹੀ ਹੈ, ਮੈਂ ਸਮੁੱਚੀ ਕੌਮ ਨੂੰ ਔਰ ਸਮੁੱਚੀ ਸੰਗਤਾਂ ਨੂੰ ਅੱਜ ਦੇ ਇਸ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ, ਸੁਣੀ ਅਰਦਾਸ ਸੁਆਮੀ ਮੇਰੇ, ਸਰਵ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਮੈਂ ਬੇਨਤੀ ਕਰਾਂਗਾ, ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ, ਭਾਰਤ ਦੇ ਸਭ ਤੋਂ ਵੱਡੇ ਬਜ਼ੁਰਗਵਾਰ ਰਾਜਸੀ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਦੇ ਨਾਲ ਆਣ ਕੇ ਇਸ ਸ਼ੁਭ ਅਵਸਰ ਤੇ ਵਧਾਈ ਦੇਣ। ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਇੱਕ ਜਕਾਰਾ ਬੋਲੇ ਸੋ ਨਿਹਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ
ਜੁਗ ਜੁਗ ਸੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਮੈਂ ਤੁਝ ਬੇੜੇ ਅਵਰ ਨਾ ਕੋਈ। ਤੁਧ ਆਪੇ ਸਿਸ਼ਟ ਸਿਰਜੀਆ ਆਪੇ ਪੁਨ ਗੋਈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਗੁਰਮੁਖ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੀ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਵਡਭਾਗੇ ਹਾਂ, ਸਾਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਸ ਸੁਭਾਗੇ ਸਮੇਂ ਤੇ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਨੂੰ ਵਿਸ਼ਵ ਭਰ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਉਹ ਤੋਹਫਾ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ। ਇਸ ਦੇ ਸ਼ੁਕਰਾਨੇ ਦੀ ਅਰਦਾਸ ਵਿੱਚ ਅੱਜ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਖੁਦ ਸ਼ਮੂਲੀਅਤ ਕਰਨ ਲਈ, ਸ਼ੁਕਰਾਨਾ ਕਰਨ ਲਈ ਹਾਜ਼ਰ ਹੋਏ ਹਨ। ਉਹਨਾਂ ਨੇ ਅੱਜ ਇਸ ਪਾਵਨ ਪਵਿੱਤਰ ਇਤਿਹਾਸਕ ਦਿਹਾੜੇ ਤੇ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣਾ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਹੋਇਆ ਹਾਰਦਿਕ ਤੌਰ ਤੇ ਸਵਾਗਤ ਕਰਦਾ ਹਾਂ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਪਾਵਨ ਪ੍ਰਕਾਸ਼ ਗੁਰਪੁਰਬ ਸਮੇਂ ਜਿੱਥੇ ਬਹੁਤ ਵੱਡੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਭਾਰਤ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਇਹਨਾਂ ਸਮਾਗਮਾਂ ਸਮੇਂ ਅੱਜ ਦਾ ਇਤਿਹਾਸਕ ਦਿਹਾੜਾ ਹੈ ਜਿਸ ਸਮੇਂ ਪੰਜਾਬ ਦੀ ਲੀਡਰਸ਼ਿਪ ਵੀ ਇੱਥੇ ਸਾਰੀ ਮੌਜੂਦ ਹੈ। ਤੁਸੀਂ ਲੱਖਾਂ ਦੀ ਗਿਣਤੀ ਵਿੱਚ ਆਏ ਹੋ। ਸਭ ਤੋਂ ਪਹਿਲਾਂ ਮੈਂ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਬੇਨਤੀ ਕਰਾਂਗਾ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਉਹ ਸਟੇਜ ਤੇ ਆਉਣ। ਉਹਨਾਂ ਦੇ ਨਾਲ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ ਬੀਬਾ ਹਰਸਿਮਰਤ ਕੌਰ ਜੀ ਬਾਦਲ, ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਪੁਰੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸ੍ਰੀ ਸਨੀ ਦਿਓਲ ਜੀ, ਸਾਰਿਆਂ ਨੂੰ ਅਦਬ ਸਤਿਕਾਰ ਨਾਲ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ। ਮੈਂ ਇਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਪੰਥਕ ਰਵਾਇਤਾਂ ਅਨੁਸਾਰ ਅਸੀਂ ਇਹਨਾਂ ਨੂੰ ਜੀ ਆਇਆਂ ਆਖੀਏ ਜੈਕਾਰਿਆਂ ਦੀ ਗੂੰਜ ਵਿੱਚ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ,
ਸਮੁੱਚੀਆਂ ਸੰਗਤਾਂ ਨੂੰ ਹਾਰਦਿਕ ਤੌਰ ਤੇ ਜੀ ਆਖਿਆ ਆਇਆ ਜਾਂਦਾ ਹੈ। ਇਸ ਇਤਿਹਾਸਕ ਅਵਸਰ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਬੰਧ ਦੇ ਵਿੱਚ ਰੱਬੀ ਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਪੰਥ ਦੀ ਸਭ ਤੋਂ ਸਤਿਕਾਰਤ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਹੁਕਮਨਾਮਾ ਸਰਵਣ ਕਰਵਾਇਆ ਹੈ। ਬਹੁਤ ਸਾਰੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਸ਼ਖਸੀਅਤਾਂ ਮੰਚ ਤੇ ਬਿਰਾਜਮਾਨ ਹਨ। ਮੈਂ ਸਾਰਿਆਂ ਨੂੰ ਹੀ ਤਹਿ ਦਿਲੋਂ ਜੀ ਆਇਆਂ ਆਖਦਾ ਹਾਂ, ਕਿਉਂਕਿ ਇਹ ਇਤਿਹਾਸਕ ਪਵਿੱਤਰ ਅਵਸਰ ਹੈ ਜਿਹਦੀ ਸੰਖੇਪ ਕਾਰਵਾਈ ਚੱਲਣੀ ਹੈ। ਮੈਂ ਸਭ ਤੋਂ ਪਹਿਲਾਂ ਸਿੱਖਾਂ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ੍ਰੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਿੱਖ ਸੰਗਤਾਂ ਨੂੰ ਇਸ ਪਵਿੱਤਰ ਅਵਸਰ ਤੇ ਜੀ ਆਇਆਂ ਕਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਹੋਰ ਸਾਰੀਆਂ ਹੀ ਮਾਨਯੋਗ ਸ਼ਖਸੀਅਤਾਂ ਤੇ ਸਾਰੇ ਧਾਰਮਿਕ ਮਹਾਂਪੁਰਖ ਤੇ ਮੇਰੇ ਸਾਹਮਣੇ ਬਿਰਾਜਮਾਨ ਸਮੂਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰੂ ਮਹਾਰਾਜ ਦੀ ਬੜੀ ਵੱਡੀ ਅਪਾਰ ਕਿਰਪਾ ਹੋਈ ਹੈ ਕਿ ਜੋ ਸਮੁੱਚੀਆਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ 72 ਸਾਲਾਂ ਤੋਂ ਸਤਿਗੁਰੂ ਅੱਗੇ ਅਰਦਾਸ ਕਰਦੀਆਂ ਸੀਆਂ, ਆਸਥਾ ਕਰਦੀਆਂ ਸੀਆਂ, ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਸੀ ਕਿ ਉਹ ਕਰਤਾਰਪੁਰ ਦੀ ਪਾਵਨ ਧਰਤੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਅੰਤਲਾ ਸਮਾਂ ਜਿਹੜਾ ਸੀ ਉਹ ਬਤੀਤ ਕੀਤਾ, ਇਹੀ ਉਹ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਹੱਥੀਂ ਹਲ ਵਾਹ ਕੇ ਕੰਮ ਕਰਕੇ ਸਮੁੱਚੀ ਮਾਨਵਤਾ ਨੂੰ ਇੱਕ ਸੰਦੇਸ਼ ਦਿੱਤਾ ਸੀ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਸੋ ਹਰ ਇੱਕ ਦੀ ਇੱਛਾ ਸੀ ਕਿ ਕਦੋਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਅਸੀਂ ਖੁੱਲੇ ਤੌਰ ਤੇ ਜਾ ਕੇ ਉਸ ਪਾਵਨ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੀ ਔਰ ਦਰਸ਼ਨ ਕਰ ਸਕੀਏ। ਮੈਂ ਸਮਝਦਾ ਇਹ ਸਤਿਗੁਰੂ ਦੀ ਬਹੁਤ ਵੱਡੀ ਇੱਕ ਅਪਾਰ ਕਿਰਪਾ ਹੋਈ ਹੈ। ਅੱਜ ਐਸੇ ਸਮੇਂ ਤੇ ਹੋਈ ਹੈ ਜਦੋਂ ਕਿ ਸਾਰਾ ਸਿੱਖ ਜਗਤ, ਸਾਰੇ ਨਾਨਕ ਨਾਮ ਲੇਵਾ ਜਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਹ ਉਸ ਵੇਲੇ ਕਿਰਪਾ ਹੋਈ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਆਪ ਹੀ ਮਨੁੱਖ ਨੂੰ ਐਸੀਆਂ ਗੱਲਾਂ ਕਰਨ ਦਾ ਔਰ ਮਾਣ ਬਖਸ਼ਦੇ ਨੇ। ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਵੱਡੀਆਂ ਪਦਵੀਆਂ ਜਦੋਂ ਮਨੁੱਖ ਨੂੰ ਮਿਲਦੀਆਂ ਨੇ ਤਾਂ ਕਿਸ ਐਸੇ ਕਾਰਜ ਜਿਹੜੇ ਨੇ ਕਰ ਜਾਂਦਾ ਕਿ ਉਹ ਇੱਕ
ਸਾਡੇ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਨੇ। ਮੈਂ ਸਮਝਦਾ ਅੱਜ ਇਹ ਜੋ ਗੱਲ ਸੀ ਜਿਹੜਾ ਸਿੱਖ ਕੌਮ ਦੀ ਬੜੇ ਸਮੇਂ ਤੋਂ ਮੰਗ ਆ ਰਹੀ ਸੀ, ਅੱਜ ਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਤੇ ਕਿ ਉਹਨਾਂ ਨੇ ਬਹੁਤ ਸਾਰੇ, ਕਿਉਂਕਿ ਇਹ ਮਸਲਾ ਬੜਾ ਐਸਾ ਸੀ ਔਰ ਦੂਸਰੇ ਨਾਲ ਸੰਬੰਧ ਰੱਖਣ ਵਾਲਾ ਮਸਲਾ ਸੀ, ਲੇਕਿਨ ਇਸ ਸਾਰੀਆਂ ਗੱਲਾਂ ਨੂੰ ਹੱਲ ਕਰਕੇ ਔਰ ਸਾਰੀਆਂ ਸਮੱਸਿਆਵਾਂ ਨੂੰ ਨਜਿੱਠ ਕੇ ਔਰ ਅੱਜ ਇਹ ਇੱਕ ਮਸਲਾ ਹੱਲ ਕੀਤਾ ਹੈ। ਸਿੱਖ ਕੌਮ ਦੀ ਜਿਹੜੀ ਵੱਡੀ ਮੰਗ ਸੀ, ਅੱਜ ਇੱਕ ਤੋਹਫੇ ਦੇ ਤੌਰ ਤੇ ਸਾਰੀ ਸਿੱਖ ਕੌਮ ਨੂੰ ਇੱਕ ਇਹਨਾਂ ਨੇ ਦੇਣ ਜਾ ਰਹੇ ਨੇ, ਕਿਉਂਕਿ ਇਹ ਲਾਂਘਾ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਦਾ ਹੈ। ਮੈਂ ਸਮਝਦਾ ਕਿ ਇੱਥੇ ਹੀ ਨਹੀਂ, ਜਦੋਂ ਵੀ ਕਿਸੇ ਵੀ ਮਨੁੱਖ ਨੂੰ ਕੋਈ ਵੱਡੀਆਂ ਗੱਲਾਂ ਜਾਂ ਵੱਡੀਆਂ ਪਦਵੀਆਂ ਮਿਲਦੀਆਂ ਨੇ ਤਾਂ ਕੁਝ ਐਸੇ ਇਤਿਹਾਸਕ ਕੰਮ ਕਰ ਜਾਂਦੇ ਨੇ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਸਮਾਂ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਬਣੇ, ਤਾਂ ਇਹਨਾਂ ਨੇ ਵੀ ਐਸੇ ਕਾਰਜ ਕੀਤੇ ਜੋ ਸਿੱਖ ਕੌਮ ਹਮੇਸ਼ਾ ਯਾਦ ਰੱਖਦੀ ਹੈ। ਭਾਵੇਂ ਉਹ ਵਿਰਾਸਤ ਖਾਲਸਾ ਦੀ ਗੱਲ ਕਰ ਲਈਏ, ਬੰਦਾ ਸਿੰਘ ਬਹਾਦਰ ਜੋ ਸਿੱਖ ਕੌਮ ਦੇ ਜਰਨੈਲ ਹੋਏ ਨੇ, ਉਹਨਾਂ ਦੀ ਯਾਦਗਾਰ ਦੀ ਗੱਲ ਕਰ ਲਈਏ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਇਹ ਸਾਰੀਆਂ ਗੱਲਾਂ ਇੱਕ ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਂਦਾ ਹੈ। ਜੋ ਵੀ ਮਨੁੱਖ ਕਰਦਾ, ਅੱਜ ਕੈਪਟਨ ਸਾਹਿਬ ਨੂੰ ਸਮਾਂ ਦਿੱਤਾ ਹੈ, ਜੋ ਇਹ ਗੱਲਾਂ ਕਰਨਗੇ, ਜੋ ਕੰਮ ਕਰਨਗੇ, ਇਹ ਵੀ ਇੱਕ ਇਤਿਹਾਸ ਦਾ ਹਿੱਸਾ ਬਣੇਗਾ। ਮੈਂ ਸਮਝਦਾ ਕਿ ਸਤਿਗੁਰੂ ਦੀ ਮਿਹਰ ਦੇ ਨਾਲ ਐਸਾ ਸਮਾਂ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਮੈਂ ਹੋਰ ਵੀ ਇੱਕ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਇਸ ਕਰਕੇ ਕਿ ਇੱਕ ਧਾਰਮਿਕ ਸਮਾਗਮ ਸੀ ਇਹ, ਇੱਕ ਧਾਰਮਿਕ ਮੁੱਦਾ ਸੀ ਇਹ, ਸੋ ਇਹਨਾਂ ਇਨਰੋਲ ਇਹ ਧਾਰਮਿਕ ਹੀ ਇਹਨੂੰ ਸਾਰੇ ਨੂੰ ਲਿਆ। ਅੱਜ ਅਸੀਂ ਦੇਖ ਰਹੇ ਹਾਂ ਕਿ ਗੁਰਮਤਿ ਸਮਾਗਮ ਹੋ ਰਿਹਾ ਹੈ, ਵੱਡੀਆਂ ਧਾਰਮਿਕ ਹਸਤੀਆਂ ਸਾਡੇ ਕੋਲ ਬਿਰਾਜਮਾਨ ਨੇ। ਅੱਜ ਇਸ ਨੂੰ ਗੁਰਮਤਿ ਸਮਾਗਮ ਕਰਕੇ, ਗੁਰੂ ਦਾ ਆਸ਼ੀਰਵਾਦ ਲੈ ਕੇ, ਗੁਰੂ ਦੇ ਅੱਗੇ ਅਰਦਾਸ ਕਰਕੇ ਅੱਜ ਇਹ ਲਾਂਘਾ ਖੋਲਣ ਜਾ ਰਹੇ ਨੇ। ਇਸ ਕਰਕੇ ਮੈਂ ਧੰਨਵਾਦੀ ਹਾਂ। ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਕਿ ਅੱਜ ਜੋ ਪਹਿਲਾ ਜਥਾ ਜਾਣਾ ਹੈ ਔਰ ਜਿਸ ਦੀ ਅਗਵਾਈ ਜਥੇ ਨੇ ਕਰਨੀ ਹੈ, ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ ਸਾਰੀ ਕੌਮ ਔਰ ਸਿਜਦਾ ਕਰਦੀ ਹੈ, ਔਰ ਉਸ ਕੌਮ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਇਸ ਜਥੇ ਦੀ ਅਗਵਾਈ ਕਰਨਗੇ। ਮੋਦੀ ਸਾਹਿਬ, ਇਹਦੇ ਵੀ ਤੁਸੀਂ ਇੱਕ ਬਹੁਤ ਹੀ ਧੰਨਵਾਦੀ ਪਾਤਰ ਹੋਗੇ, ਧੰਨਵਾਦ ਦੇ। ਸੋ ਮੈਂ ਸਮਝਦਾ ਕਿ ਵੱਡੀਆਂ ਗੱਲਾਂ ਤੁਸੀਂ ਕੀਤੀਆਂ ਨੇ ਸਿੱਖ ਕੌਮ ਵਾਸਤੇ, ਉਹਨਾਂ ਦਾ ਵਰਣਨ ਜੇ ਕਰੀਏ ਤਾਂ ਬਹੁਤ ਸਮਾਂ ਲੱਗਦਾ ਹੈ। ਸੋ GST ਦੀ ਗੱਲ ਕਰ ਲਈਏ, ਸਿੱਖਾਂ ਦੇ ਕਤਲੇਆਮ ਦੀ ਗੱਲ ਕਰ ਲਈਏ, ਜੇ ਸਜ਼ਾ ਦਵਾਈਆਂ, ਸੂਚੀ ਦੀ ਕਾਲੀ ਸੂਚੀ ਦੀ ਗੱਲ ਕਰ ਲਈਏ, ਕਿੰਨੀਆਂ ਗੱਲਾਂ ਜੋ ਅੱਜ ਹੋਈਆਂ ਨੇ ਔਰ ਇਹ ਤੁਹਾਡੇ ਕਾਰਜਕਾਲ ਤੇ ਹੋਈਆਂ ਨੇ, ਤੁਹਾਨੂੰ ਗੁਰੂ ਦੇ ਬਖਸ਼ ਕੀਤੀ ਹੈ। ਅੱਜ ਸਿੱਖ ਕੌਮ ਦੇ ਮਨ ਦੇ ਵਿੱਚ ਇੱਕ ਤੁਸੀਂ ਆਪਣਾ ਥਾਂ ਬਣਾਇਆ ਹੈ। ਸੋ ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਕਿ ਜ਼ਿਆਦਾ ਸਮਾਂ ਨਹੀਂ ਲੈਣਾ, ਕਿਉਂ ਮੈਂ ਅੱਜ ਦੇ ਇਸ ਪਾਵਨ ਦਿਹਾੜੇ ਦੇ ਉੱਤੇ ਜਦੋਂ ਕਿ ਅਸੀਂ ਇਹ ਲਾਂਘਾ ਖੋਲਣ ਜਾ ਰਹੇ ਹਾਂ ਔਰ ਇਸ ਸਮੇਂ ਜਦੋਂ ਕਿ ਸਾਰੀ ਕੌਮ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਮਨਾ ਰਹੀ ਹੈ, ਮੈਂ ਸਮੁੱਚੀ ਕੌਮ ਨੂੰ ਔਰ ਸਮੁੱਚੀ ਸੰਗਤਾਂ ਨੂੰ ਅੱਜ ਦੇ ਇਸ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ, ਸੁਣੀ ਅਰਦਾਸ ਸੁਆਮੀ ਮੇਰੇ, ਸਰਵ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਮੈਂ ਬੇਨਤੀ ਕਰਾਂਗਾ, ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ, ਭਾਰਤ ਦੇ ਸਭ ਤੋਂ ਵੱਡੇ ਬਜ਼ੁਰਗਵਾਰ ਰਾਜਸੀ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਦੇ ਨਾਲ ਆਣ ਕੇ ਇਸ ਸ਼ੁਭ ਅਵਸਰ ਤੇ ਵਧਾਈ ਦੇਣ। ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਇੱਕ ਜਕਾਰਾ ਬੋਲੇ ਸੋ ਨਿਹਾਲ। ਸ੍ਰੀ ਗੁਰੂ
ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁਗ ਜੁਗ ਸੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਮੈਂ ਤੁਝ ਬੇੜੇ ਅਵਰ ਨਾ ਕੋਈ। ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਗੁਰਮੁਖ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹ ਤੋਹਫਾ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ। ਇਸ ਦੇ ਸ਼ੁਕਰਾਨੇ ਦੀ ਅਰਦਾਸ ਵਿੱਚ ਅੱਜ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਖੁਦ ਸ਼ਮੂਲੀਅਤ ਕਰਨ ਲਈ ਸ਼ੁਕਰਾਨਾ ਕਰਨ ਲਈ ਹਾਜ਼ਰ ਹੋਏ ਹਨ। ਉਹਨਾਂ ਨੇ ਅੱਜ ਇਸ ਪਾਵਨ ਪਵਿੱਤਰ ਇਤਿਹਾਸਕ ਦਿਹਾੜੇ ਤੇ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣਾ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਹੋਇਆ ਹਾਰਦਿਕ ਤੌਰ ਤੇ ਸਵਾਗਤ ਕਰਦਾ ਹਾਂ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਪਾਵਨ ਪ੍ਰਕਾਸ਼ ਗੁਰਪੁਰਬ ਸਮੇਂ ਜਿੱਥੇ ਬਹੁਤ ਵੱਡੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਇਹਨਾਂ ਸਮਾਗਮਾਂ ਸਮੇਂ ਅੱਜ ਦਾ ਇਤਿਹਾਸਕ ਦਿਹਾੜਾ ਹੈ ਜਿਸ ਸਮੇਂ ਪੰਜਾਬ ਦੀ ਲੀਡਰਸ਼ਿਪ ਵੀ ਇੱਥੇ ਸਾਰੀ ਮੌਜੂਦ ਹੈ। ਤੁਸੀਂ ਲੱਖਾਂ ਦੀ ਗਿਣਤੀ ਵਿੱਚ ਆਏ ਹੋ। ਸਭ ਤੋਂ ਪਹਿਲਾਂ ਮੈਂ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਬੇਨਤੀ ਕਰਾਂਗਾ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਉਹ ਸਟੇਜ ਤੇ ਆਉਣ। ਉਹਨਾਂ ਦੇ ਨਾਲ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ ਬੀਬਾ ਹਰਸਿਮਰਤ ਕੌਰ ਜੀ ਬਾਦਲ, ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਪੁਰੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸ੍ਰੀ ਸਨੀ ਦਿਓਲ ਜੀ, ਸਾਰਿਆਂ ਨੂੰ ਅਦਬ ਸਤਿਕਾਰ ਨਾਲ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ। ਮੈਂ ਇਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਪੰਥਕ ਰਵਾਇਤਾਂ ਅਨੁਸਾਰ ਅਸੀਂ ਇਹਨਾਂ ਨੂੰ ਜੀ ਆਇਆਂ ਆਖੀਏ ਜੈਕਾਰਿਆਂ ਦੀ ਗੂੰਜ ਵਿੱਚ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ।
ਸਮੁੱਚੀਆਂ ਸੰਗਤਾਂ ਨੂੰ ਹਾਰਦਿਕ ਤੌਰ ਤੇ ਜੀ ਆਖਿਆ ਆਇਆ ਜਾਂਦਾ ਹੈ। ਇਸ ਇਤਿਹਾਸਕ ਅਵਸਰ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਬੰਧ ਦੇ ਵਿੱਚ ਰੱਬੀ ਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਪੰਥ ਦੀ ਸਭ ਤੋਂ ਸਤਿਕਾਰਤ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਹੁਕਮਨਾਮਾ ਸਰਵਣ ਕਰਵਾਇਆ ਹੈ। ਬਹੁਤ ਸਾਰੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਸ਼ਖਸੀਅਤਾਂ ਮੰਚ ਤੇ ਬਿਰਾਜਮਾਨ ਹਨ। ਮੈਂ ਸਾਰਿਆਂ ਨੂੰ ਹੀ ਤਹਿ ਦਿਲੋਂ ਜੀ ਆਇਆਂ ਆਖਦਾ ਹਾਂ, ਕਿਉਂਕਿ ਇਹ ਇਤਿਹਾਸਕ ਪਵਿੱਤਰ ਅਵਸਰ ਹੈ ਜਿਹਦੀ ਸੰਖੇਪ ਕਾਰਵਾਈ ਚੱਲਣੀ ਹੈ। ਮੈਂ ਸਭ ਤੋਂ ਪਹਿਲਾਂ ਸਿੱਖਾਂ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ੍ਰੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਿੱਖ ਸੰਗਤਾਂ ਨੂੰ ਇਸ ਪਵਿੱਤਰ ਅਵਸਰ ਤੇ ਜੀ ਆਇਆਂ ਕਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पंजाब सरकार के मंत्री, सांसदगण, विधायकगण, यहां उपस्थित अन्य सभी महानुभाव और मेरे प्यारे भाई और बहनों, साथियों, आज इस पवित्र धरती पर आकर मैं धन्यता का अनुभव कर रहा हूं। ये मेरा सौभाग्य है कि मैं आज देश को करतारपुर साहिब कॉरिडोर समर्पित कर रहा हूं। जैसी अनुभूति आप सभी को कार सेवा के समय होती है, अभी इस पल मुझे भी वही भाव अनुभव होता है। मैं आप सभी को, पूरे देश को, दुनिया भर में बसे सिख भाइयों बहनों को बहुत बहुत बधाई देता हूं। आज शिरोमणि गुरुद्वारा प्रबंधक कमेटी, उन्होंने मुझे कौमी सेवा पुरस्कार भी दिया। ये पुरस्कार, ये सम्मान, ये गौरव हमारी महान संत परंपरा के तेज, त्याग और तपस्या का प्रसाद है। मैं इस पुरस्कार को, इस सम्मान को गुरु नानक देव जी के चरणों में समर्पित करता हूं। आज इस पवित्र भूमि से गुरु नानक साहब के चरणों में, गुरु ग्रंथ साहब के सामने में मैं नम्रतापूर्वक यही प्रार्थना करता हूं कि मेरे भीतर का सेवा भाव दिनों दिन बढ़ता रहे और उनका आशीर्वाद मुझ पर ऐसे ही बना रहे। साथियों, गुरु नानक देव जी के 550वें प्रकाश उत्सव से पहले इंटीग्रेटेड चेकपोस्ट, करतारपुर साहिब कॉरिडोर, इसका आरंभ होना हम सभी के लिए दोहरी खुशी लेकर के आया है। कार्तिक पूर्णिमा का पर्व इस बार देव दीपावली और जगमग होकर के हमें आशीर्वाद देगी। भाई और बहनों, इस कॉरिडोर के बनने के बाद अब गुरुद्वारा दरबार साहब के दर्शन आसान हो जाएंगे। मैं पंजाब सरकार का, शिरोमणि गुरुद्वारा प्रबंधक कमेटी का इस कॉरिडोर को तय समय में बनाने वाले हर श्रमिक साथी का
बहुत बहुत आभार व्यक्त करता हूं। मैं पाकिस्तान के प्रधानमंत्री श्रीमान इमरान खान नियाजी का भी धन्यवाद करता हूं कि उन्होंने करतारपुर कॉरिडोर के विषय में भारत की भावनाओं को समझा, सम्मान दिया और उसी भावना के अनुरूप कार्य किया। मैं पाकिस्तान के श्रमिक साथियों का भी आभार व्यक्त करता हूं, जिन्होंने इतनी तेजी से अपनी तरफ के कॉरिडोर को पूरा करने में मदद की। साथियों, गुरु नानक देव जी सिर्फ सिख पंथ की भारत की ही धरोहर नहीं, बल्कि पूरी मानवता के लिए प्रेरणा पुंज है। गुरु नानक देव एक गुरु होने के साथ साथ एक विचार है, जीवन का आधार है। हमारे संस्कार, हमारी संस्कृति, हमारे मूल्य, हमारी परवरिश, हमारी सोच, हमारे विचार, हमारे तर्क, हमारे बोल, हमारी वाणी, ये सब गुरु नानक देव जी जैसी पुण्य आत्माओं द्वारा ही गढ़ी गई है। जब गुरु नानक देव यहां सुल्तानपुर लोधी से यात्रा पर निकले थे, तो किसे पता था कि वो युग बदलने वाले हैं। उनकी वो उदासियां, वो यात्राएं, संपर्क, संवाद और समन्वय, इससे सामाजिक परिवर्तन की बेहतरीन मिसाल है। अपनी यात्राओं का मकसद स्वयं गुरु नानक देव जी ने बताया था। बाबे आखिया नाथ जी सचू चंद्रमा कुड़ू अंधारा, कुड़ू अमावसी बरतिया हूं भालन चढ़िया सांसरा। साथियों, वो हमारे देश पर, हमारे समाज पर अन्याय, अधर्म और अत्याचार की जो अमावस्या छाई हुई थी, उससे बाहर निकालने के लिए निकल पड़े थे। गुलामी के उस कठिन कालखंड में भारत की चेतना को बचाने के लिए, जगाए रखने के लिए उन्होंने अपना जीवन समर्पित कर दिया। साथियों, एक तरफ गुरु नानक देव जी ने सामाजिक दर्शन के जरिए समाज को एकता, भाईचारे और सौहार्द का रास्ता दिखाया, वहीं दूसरी तरफ उन्होंने समाज को एक ऐसी आर्थिक व्यवस्था की भेंट दी जो सच्चाई, ईमानदारी और आत्मसम्मान पर टिकी है। उन्होंने सीख दी कि सच्चाई और ईमानदारी से किए गए विकास से हमेशा तरक्की और समृद्धि के रास्ते खुलते हैं। उन्होंने सीख दी कि धन तो आता जाता रहेगा, पर सच्चे मूल्य हमेशा रहते हैं। उन्होंने सीख दी है कि अगर हम अपने मूल्यों पर अड़िग रहकर काम करते हैं तो समृद्धि स्थायी होती है। भाइयों और बहनों, करतारपुर सिर्फ गुरु नानक देव जी की कर्मभूमि नहीं है। करतारपुर के कण कण में गुरु नानक देव जी का उस पसीने की महक मिली हुई है।
उसकी वायु में उनकी वाणी घुली हुई है। करतारपुर की धरती पर ही हल चलाकर उन्होंने अपने पहले नियम कीरत करो का उदाहरण प्रस्तुत किया। इसी धरती पर उन्होंने नाम जपो की विधि बताई और यहीं पर अपनी मेहनत से पैदा की गई फसल को मिल बांटकर खाने की रीत भी शुरू की। वंड छको का मंत्र दिया। साथियों, इस पवित्र स्थली के लिए हम जितना भी कुछ कर पाएंगे उतना कम ही रहेगा। ये कॉरिडोर, इंटीग्रेटेड चेकपोस्ट हर दिन हजारों श्रद्धालुओं की सेवा करेगा, उन्हें गुरुद्वारा दरबार साहब के करीब ले जाएगा। कहते हैं शब्द हमेशा ऊर्जा बनकर वातावरण में विद्यमान रहते हैं। करतारपुर से मिली गुरुवाणी की ऊर्जा सिर्फ हमारे सिख भाई बहनों को ही नहीं बल्कि हर भारतवासी को अपना आशीर्वाद देगी। साथियों, आप सभी भली भांति जानते हैं कि गुरु नानक देव जी के दो बहुत ही करीबी कि बिना किसी भेदभाव के जब हम सभी मिलकर काम करते हैं तो प्रगति होना पक्का हो जाता है। भाई और बहनों, गुरु नानक जी का दर्शन केवल मानव जाति तक ही सीमित नहीं था। करतारपुर में ही उन्होंने प्रकृति के गुणों का गायन किया था। उन्होंने कहा था, पवनु गुरु पानी पिता माता धरती महतु, यानी हवा को गुरु मानो, पानी को पिता और धरती को माता के बराबर महत्व दो। आज जब प्रकृति के दोहन की बातें होती हैं, पर्यावरण की बातें होती हैं, प्रदूषण की बातें होती हैं, तो गुरु की ये वाणी ही हमारे आगे के मार्ग का आधार बनती है। साथियों, आप सोचिए, हमारे गुरु कितने दीर्घदृष्टा थे कि जिस पंजाब में पंजाब 5 नदियां बहती थी, उनमें भरपूर पानी रहता था, तब यानी पानी लबालब भरा हुआ था, तब गुरुदेव ने कहा था और उन्होंने पानी को लेकर चिंता जताई थी। उन्होंने कहा था, पहला पानी जियो है, जीत हरिया सबको है, यानी पानी को हमेशा प्राथमिकता देनी चाहिए, क्योंकि पानी से ही सारी सृष्टि को जीवन मिलता है। सोचिए, सैकड़ों साल पहले ये दृष्टि, भविष्य पर ये नजर। आज भले हम पानी को प्राथमिकता देना भूल गए, प्रकृति पर्यावरण के प्रति लापरवाह हो गए, लेकिन गुरु की वाणी बार बार यही कह रही है कि वापस लौटो, उन संस्कारों को हमेशा याद रखो जो इस धरती ने हमें दिए हैं, जो हमारे गुरुओं ने हमें दिए हैं। साथियों, बीते 5 सालों से हमारा ये प्रयास रहा है कि भारत को हमारे समृद्ध अतीत ने जो कुछ भी सौंपा है उसको संरक्षित भी किया जाए और पूरी दुनिया तक पहुंचाया भी जाए। बीते 1 वर्ष से गुरु नानक देव के 550वें
प्रकाशोत्सव के समारोह चल रहे हैं, वो इसी सोच का हिस्सा है। इसके तहत पूरी दुनिया में भारत के उच्चायोग और दूतावास विशेष कार्यक्रम कर रहे हैं, सेमिनार आयोजित कर रहे हैं। गुरु नानक देव जी, उनकी स्मृति में स्मारक सिक्के और स्टैंप भी जारी किए गए हैं। साथियों, बीते एक साल से देश और विदेश में कीर्तन, कथा, प्रभात फेरी, लंगर जैसे आयोजनों के माध्यम से गुरु नानक देव की सीख का प्रचार किया जा रहा है। इससे पहले गुरु गोविंद सिंह जी के 350वें प्रकाशोत्सव को भी इसी तरह भव्यता के साथ पूरी दुनिया में मनाया गया था। पटना में हुए भव्य कार्यक्रम में तो मुझे खुद जाने का सौभाग्य भी मिला था। उस विशेष अवसर पर 350 रुपये का स्मारक सिक्का और डाक टिकट भी जारी किए थे। गुरु गोविंद सिंह जी की स्मृति और उनका संदेश अमर रहे, इसके लिए गुजरात के जामनगर में 750 बेड का आधुनिक अस्पताल भी उन्हीं के नाम से बनाया गया है। भाई और बहनों, गुरु नानक जी के बताए रास्ते से दुनिया की नई पीढ़ी भी परिचित हो, इसके लिए गुरुबाणी का अनुवाद विश्व की अलग अलग भाषाओं में किया जा रहा है। मैं यहां यूनेस्को का भी आभार व्यक्त करना चाहूंगा, जिसने केंद्र सरकार के आग्रह को स्वीकार किया। यूनेस्को द्वारा भी गुरु नानक देव जी की रचनाओं को अलग अलग भाषाओं में अनुवाद करने में मदद की जा रही है। साथियों, गुरु नानक देव और खालसा पंथ से जुड़ी रिसर्च को बढ़ावा मिले, इसके लिए ब्रिटेन की एक यूनिवर्सिटी में चेस की स्थापना की गई है। ऐसा ही प्रयास कनाडा में भी हो रहा है। इसी तरह अमृतसर में इंटरफेथ यूनिवर्सिटी की स्थापना करने का भी फैसला लिया गया है, ताकि सद्भाव और विविधता के प्रति सम्मान को और प्रोत्साहन मिले। भाई और बहनों, हमारे गुरुओं से जुड़े अहम स्थानों में कदम रखते ही उनके विरासत से साक्षात्कार हो, नई पीढ़ी से उनका जुड़ाव आसानी से हो, इसके लिए भी गंभीर कोशिशें हो रही है। यहीं सुल्तानपुर लोधी में आप इन कोशिशों को साक्षात अनुभव कर सकते हैं। सुल्तानपुर लोधी को हेरिटेज टाउन बनाने का काम चल रहा है। हेरिटेज कॉम्प्लेक्स हो, म्यूजियम हो, ऑडिटोरियम हो, ऐसे अनेक काम यहां या तो पूरे हो चुके हैं या फिर जल्द पूरे होने वाले हैं। यहां के रेलवे स्टेशन से लेकर शहर के अन्य क्षेत्रों में गुरु नानक देव जी की विरासत हमें देखने को मिले, ये कोशिश भी की जा रही है। गुरु नानक देव जी से जुड़े तमाम स्थानों से होकर गुजरने वाली एक विशेष ट्रेन भी हफ्ते में 5 दिन चलाई जा रही है, ताकि श्रद्धालुओं को आने जाने में परेशानी ना हो। भाई और बहनों, केंद्र सरकार ने देश भर में स्थित सिखों के अहम स्थानों के बीच कनेक्टिविटी को सशक्त करने का भी प्रयास किया है। श्री अकाल तख्त, दमदमा साहब, केसगढ़ साहिब, पटना साहिब और हुजूर साहब के बीच रेल और हवाई कनेक्टिविटी पर बल दिया गया है। अमृतसर और नांदेड़ के बीच विशेष फ्लाइट की भी अपनी सेवा शुरू हो चुकी है। ऐसे ही अमृतसर से लंदन के लिए जाने वाली एयर इंडिया की फ्लाइट में
एक ओंकार के संदेश को भी अंकित किया गया है। साथियों, केंद्र सरकार ने एक और महत्वपूर्ण फैसला लिया है, जिसका लाभ दुनिया भर में बसे अनेक सिख परिवारों को हुआ है। कई सालों से कुछ लोगों को भारत में आने पर जो दिक्कत थी, अब उन दिक्कतों को दूर कर दिया गया है। इस कदम से अब अनेक परिवार वीजा के लिए, ओसीआई कार्ड के लिए अप्लाई कर सकेंगे। वो यहां भारत में अपने रिश्तेदारों से आसानी से मिल सकेंगे और यहां गुरुओं के स्थानों में जाकर अरदास भी कर पाएंगे। भाई और बहनों, केंद्र सरकार के दो और फैसलों से भी सिख समुदाय को सीधा लाभ हुआ है। आर्टिकल 370, आर्टिकल 370 के हटने से अब जम्मू कश्मीर और लद्दाख में भी सिख परिवारों को वही अधिकार मिल पाएंगे जो बाकी हिंदुस्तान में उन्हें मिलते हैं। अभी तक वहां हजारों ऐसे परिवार थे जो अनेक अधिकारों से वंचित थे। इसी प्रकार सिटीजन्स अमेंडमेंट बिल, उसमें संशोधन का भी बहुत बड़ा लाभ हमारे सिख भाई बहनों को भी मिलेगा। उन्हें भारत की नागरिकता मिलने में आसानी होगी। साथियों, भारत की एकता, भारत की रक्षा सुरक्षा को लेकर गुरु नानक देव जी से लेकर गुरु गोविंद सिंह जी तक हर गुरु साहब ने निरंतर प्रयास किए, अनेक बलिदान दिए हैं। इसी परंपरा को आजादी की लड़ाई और आजाद भारत की रक्षा में सिख साथियों ने पूरी शक्ति से निभाया है। देश के लिए बलिदान देने वाले साथियों के समर्पण को सम्मान देने के लिए भी अनेक सार्थक कदम केंद्र सरकार ने उठाए हैं। इसी साल जलियांवाला बाग हत्याकांड के 100 वर्ष पूरे हुए हैं। इससे जुड़े स्मारक को आधुनिक बनाया जा रहा है। सरकार द्वारा सिख युवाओं के स्कूल, स्किल और स्वरोजगार पर भी विशेष ध्यान दिया जा रहा है। बीते 5 वर्ष में करीब 27 लाख सिख स्टूडेंट्स को अलग अलग स्कॉलरशिप दी गई है। भाइयों और बहनों, हमारी गुरु परंपरा, संत परंपरा, ऋषि परंपरा ने अलग अलग कालखंड में अपने अपने हिसाब से चुनौतियों से निपटने के रास्ते सुझाए हैं। उनके रास्ते जितने तब सार्थक थे, उतने ही आज भी अहम है। राष्ट्रीय एकता और राष्ट्रीय चेतना के प्रति हर संत, हर गुरु का आग्रह रहा है। अंधविश्वास हो, समाज की कुरीतियां हो, जाति भेद हो, इसके विरुद्ध हमारे इन संतों ने, गुरुओं ने मजबूती से आवाज बुलंद की है। साथियों, गुरु नानक जी कहा करते थे, विच दुनिया से भी कमाइए, विच दुनिया से भी कमाइए तो दरगी बेसन पाइए। यानी संसार में सेवा का मार्ग अपनाने से ही मोक्ष मिलता है, जीवन सफल होता है। आइए इस अहम और पवित्र पड़ाव पर हम संकल्प लें कि गुरु नानक जी के वचनों को अपने जीवन का हिस्सा बनाएंगे। हम समाज के भीतर सद्भाव पैदा करने के लिए हर कोशिश करेंगे। हम भारत का अहित सोचने वाली ताकतों से सावधान रहेंगे, सतर्क रहेंगे। नशे जैसी समाज को खोखला करने वाली आदतों से हम दूर रहेंगे, अपनी आने वाली पीढ़ियों को दूर रखेंगे। पर्यावरण के साथ तालमेल बिठाते हुए
विकास के पथ को सशक्त करेंगे। गुरु नानक जी की यही प्रेरणा मानवता के हित के लिए, विश्व की शांति के लिए आज भी प्रासंगिक है। नानक नाम चढ़दी कला, नानक नाम चढ़दी कला, तेरे भाणे सरबत दा भला। साथियों, एक बार फिर आप सभी को, पूरे देश को, संपूर्ण विश्व में फैले सिख साथियों को गुरु नानक देव जी के 550वें प्रकाशोत्सव पर और करतारपुर साहिब कॉरिडोर की बहुत बहुत बधाई देता हूं। गुरु ग्रंथ साहब के सामने खड़े होकर के इस पवित्र कार्य में हिस्सा बनने का अवसर मिला। मैं अपने आप को धन्य मानते हुए, मैं आप सबको प्रणाम करते हुए सतनाम श्री वाहेगुरु, सतनाम श्री वाहेगुरु, सतनाम श्री वाहेगुरु। बोले सो निहाल, बोले सो निहाल। हार्दिक तौर से धन्यवाद है ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਜਿਨ੍ਹਾਂ ਨੇ ਦਿਲ ਦੀਆਂ ਗਹਿਰਾਈਆਂ ਚੋਂ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਕਰਕੇ ਤੁਹਾਡੇ ਨਾਲ ਆਭਾਰ ਪ੍ਰਗਟ ਕੀਤਾ। ਮੈਂ ਖਾਸ ਕਰਕੇ ਸੰਤ ਸਮਾਜ ਦੇ ਮੁਖੀਆਂ ਨਿਹੰਗ ਸਿੰਘ ਜਥੇ पंजाब सरकार के मंत्री ਇਹ ਕਿਹੜੇ ਸ਼ਾਸਤਰ ਦੇ ਵਿੱਚ ਲਿਖਿਆ ਹੈ ਕਿ ਅਗਰ ਮੈਂ ਆਪਣੇ ਮਹਿਰਮ ਬਾਬਾ ਨਾਨਕ ਦੇ ਦਰ ਦੇ ਉੱਤੇ ਜਾਣਾ ਹੋਵੇ ਤੇ ਮੈਨੂੰ ਜਾਣ ਨਾ ਦਿੱਤਾ ਜਾਵੇ। ਇਸ ਕਰਕੇ ਮੈਂ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ 5 ਵਾਰ ਦੇ ਨਮਾਜ਼ੀ ਹੋ ਸਾਹਿਬ, 5 ਵਾਰ ਨਮਾਜ਼ ਪੜ੍ਹਦੇ ਹੋ। ਅਸੀਂ ਵੀ 2 ਵਾਰ ਅਰਦਾਸ ਕਰਦੇ ਹਾਂ, ਲੇਕਿਨ ਜਦੋਂ ਅਰਦਾਸ ਕਰਦੇ ਹਾਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਪਣੇ ਤੋਂ ਪਹਿਲਾਂ ਅਸੀਂ ਤੁਹਾਡਾ ਭਲਾ ਮੰਗਦੇ ਹਾਂ ਯਾਰੋ, ਤੁਹਾਡਾ ਭਲਾ ਮੰਗਦੇ ਹਾਂ। ਇਹੀ ਬਾਬਾ ਨਾਨਕ ਦੀ ਫਿਲਾਸਫੀ ਹੈ। ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਇਹ ਤੋੜਨ ਵਾਲੀ ਨਹੀਂ। ਇਹ ਆਪਸੀ ਭਾਈਚਾਰੇ ਦੀ ਆਵਾਜ਼ ਕਰਦੀ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਖੂਨ ਖਰਾਬਾ ਬੰਦ ਹੋਣਾ ਚਾਹੀਦਾ ਹੈ, ਅਮਨ ਵਾਪਸ ਆਣਾ ਚਾਹੀਦਾ ਹੈ। ਮਾਵਾਂ ਦੇ ਪੁੱਤ ਨਹੀਂ ਉਜੜਨੇ ਚਾਹੀਦੇ। ਡੁੱਲਾ ਕੀੜੀਆਂ ਦਾ ਲੱਖ ਮਣ ਆਟਾ, ਡੁੱਲਾ ਕੀੜੀਆਂ ਦਾ ਲੱਖ ਮਣ ਆਟਾ, ਮਾਵਾਂ ਦੇ ਇੰਨੇ ਪੁੱਤ ਡਿੱਗ ਪਏ। ਪੈਂਦਾ ਮਾਵਾਂ ਨੂੰ ਤਾਂ ਦੋਹੀ ਬੰਨੀ ਘਾਟਾ, ਹਾਰੇ ਜਾਂ ਕੋਈ ਜੰਗ ਜਿੱਤ ਜਾਏ। ਬਹੁਤ ਨੁਕਸਾਨ ਹੋ ਗਿਆ ਸਾਹਿਬ, ਬਹੁਤ ਨੁਕਸਾਨ ਹੋ ਗਿਆ, ਬਹੁਤ ਖੂਨ ਖਰਾਬਾ ਹੋ ਗਿਆ ਬਲਦੇ ਜੰਗਲਾਂ ਦੇ ਉੱਤੇ। ਹੁਣ ਫੇਰ ਕੋਈ ਪਾਣੀ ਪਾਉਣ ਵਾਲਾ ਹੋਣਾ ਚਾਹੀਦਾ ਹੈ, ਕੋਈ ਇਸ ਅੱਗ ਨੂੰ ਮਿਟਾਉਣ ਵਾਲਾ ਹੋਣਾ ਚਾਹੀਦਾ ਹੈ। ਮੈਂ ਇਸ ਕੋਰੀਡੋਰ ਨੂੰ ਇੱਕ ਬਹੁਤ ਵੱਡੀ ਸੰਭਾਵਨਾ ਦੇਖਦਾ। ਇਹ ਕੋਰੀਡੋਰ ਜੋੜਨ ਵਾਲਾ ਹੈ, ਇਹ ਲੋਕਾਂ ਦੇ ਦਿਲ ਮਿਲਾਉਣ ਵਾਲਾ ਹੈ, ਇਹ ਦਿਲਾਂ ਦੇ ਦਰਵਾਜ਼ੇ ਖੋਲਣ ਵਾਲਾ ਹੈ, ਇਹ ਸੰਪਰਕ ਕਰਾਉਣ ਵਾਲਾ ਹੈ। ਜਦੋਂ ਕੰਟੈਕਟ ਟੁੱਟਦਾ ਹੈ, ਸੰਪਰਕ ਟੁੱਟਦਾ ਤੇ ਸੰਦੇਹ ਪੈਦਾ ਹੁੰਦਾ ਹੈ, ਔਰ ਸੰਦੇਹ ਦੇ ਤਰਾਤਲ ਦੇ ਉੱਤੇ ਆਤਮ ਵਿਸ਼ਵਾਸ ਪਿਘਲ ਜਾਂਦਾ ਹੈ। ਬੜੀ ਦੇਰਾਂ ਦਾ ਇਹ ਸੰਪਰਕ ਟੁੱਟਿਆ ਹੋਇਆ ਸੀ, ਔਰ ਮੈਂ ਸ਼ੁਕਰਗੁਜ਼ਾਰ ਹਾਂ ਹਿੰਦੁਸਤਾਨ ਦੀ ਸਰਕਾਰ ਦਾ ਔਰ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਕਿ ਜਿਨ੍ਹਾਂ ਦੁਬਾਰਾ ਇਹ ਸੰਪਰਕ ਬਣਾਇਆ ਹੈ। और मैं लिख के कहना और डंके दी चोट दे उत्ते कहना कि जब भी करतारपुर साहब के इस लांघे का इतिहास लिखा जाएगा, खान साहब जब भी इस करतारपुर के लांघे का इतिहास लिखा जाएगा, पहले पन्ने पे, पहले हर्फ पे आपका नाम लिखा जाएगा। ये चमत्कार है, ਇਹ ਚਮਤਕਾਰ ਹੈ ਕਿ ਜੋ 71 ਸਾਲਾਂ ਦੇ ਵਿੱਚ ਨਹੀਂ ਹੋਇਆ, ਉਹ 3 ਮਹੀਨਿਆਂ ਦੇ ਵਿੱਚ ਕਿੱਦਾਂ ਹੋ ਗਿਆ। ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ, ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਔਰ ਪਹਿਲੀ ਪਾਤਸ਼ਾਹੀ ਔਰ 10ਵੀਂ ਪਾਤਸ਼ਾਹੀ ਆਪਸ ਵਿੱਚ ਜੁੜੇ ਹੋਏ ਨੇ। ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ, ਤੇ ਔਰਤ ਉਹ ਚੰਗੀ ਜਿਹਦੀਆਂ ਅੱਖਾਂ ਦੇ ਵਿੱਚ ਸ਼ਰਮ ਤੇ ਹਯਾ ਹੁੰਦੀ। ਵਚਨ ਨਿਭਾਏ ਵਜ਼ੀਰ ਆਜ਼ਮ ਸਾਹਿਬ, ਤੁਸੀਂ ਵੀ, ਤੁਹਾਡੇ ਜਰਨੈਲਾਂ ਨੇ ਵੀ, सब ने, करनैलों ने भी, मैं तुहानू बधाई दिना।
और हिंदुस्तान दी सरकार ने ਉਹਦਾ ਇਸਤਕਬਾਲ ਕੀਤਾ। ਦੋਨਾਂ ਹੱਥਾਂ ਦੇ ਨਾਲ ਤਾੜੀ ਵੱਜਦੀ ਹੈ, ਦੋ ਖੰਭਾਂ ਦੇ ਨਾਲ ਉਡਾਨ ਹੁੰਦੀ ਹੈ। ਇਟ ਟੇਕਸ ਟੂ ਟੂ ਟੈਂਗੋ। ਦੋਨੋਂ ਹੀ ਵਧਾਈ ਦੇ ਪਾਤਰ ਹੋ, ਦੋਨੋਂ ਹੀ ਇਤਿਹਾਸ ਦੇ ਲਿਖਾਰੀ ਹੋ। ਖਾਨ ਸਾਹਿਬ, ਇਹ ਦਿਨ ਖਾਸ ਹੈ। ਇਹ 12 ਕਰੋੜ ਨਾਨਕ ਨਾਮ ਲੇਵਾ ਦਾ ਵਿਸ਼ਵਾਸ ਹੈ। ਔਰ ਸੱਚ ਪੁੱਛੋ, ਇਹ ਜਿਉਂਦਾ ਜਾਗਦਾ ਇਤਿਹਾਸ ਹੈ। ਇਹ ਜਿਉਂਦਾ ਜਾਗਦਾ ਇਤਿਹਾਸ ਹੈ। ਦੋ ਪੰਜਾਬ ਟੁੱਟੇ, ਦਿਲ ਟੁੱਟੇ, ਅਸੀਂ ਝੇਲਿਆ, ਅਸੀਂ ਔਖਾਂ ਕੱਟੀਆਂ, ਅਸੀਂ ਔਕੜਾਂ ਕੱਟੀਆਂ। ਮਾਵਾਂ ਦੇ ਪੁੱਤ, ਸਭ ਤੋਂ ਵੱਡਾ ਬੋਝ ਦੁਨੀਆ ਦਾ ਕਿਸੇ ਪਿਤਾ ਦੇ ਕਨੇੜਿਆਂ ਦੇ ਉੱਤੇ ਉਹਦੇ ਬੇਟੇ ਦਾ ਜਨਾਜ਼ਾ। ਐਸੇ ਕਈ ਜਨਾਜ਼ੇ। ਇਹ ਕਿਹੜੇ ਸ਼ਾਸਤਰ ਦੇ ਵਿੱਚ ਲਿਖਿਆ ਹੈ ਕਿ ਅਗਰ ਮੈਂ ਆਪਣੇ उसका मकसद की है? इसे तरीके नाल 12 तरीक के पंडालों का भी जिक्र होएगा, वो असी बाद च जिक्र करांगे। अज क्योंकि करतारपुर साहब लांघे का उद्घाटन हो रहा, सो डेरा बाबा नानक दे विच जो पंडाल लगे सन, ये काफ़ी चर्चा का विषय बने ने। पैसा वड्डे पद्धर ते लगाया गया। सुखजिंदर रंधावा ने खुद अपनी जुबानी दस्सिया सी कि 22-23 करोड़ रुपया सरकार ने अपने पंडाल ते खर्च किया है। पर अज जिहड़ियां तस्वीरां ने, उत्थे शायद कोई इस तरीके की खुदकबाजी या बहसबाजी या किसी दे बॉडी लैंग्वेज, किसी दी शख्सियत दे विच भी वो नज़र नहीं आ रही। अज सारे हस रहे ने, मुस्कुरा रहे ने और तस्वीरां दे विच एक दूसरे प्रति भी जो जैसचर दिखाया जा रहा है। कैप्टन अमरिंदर सिंह और हरसिमरत बादल, जिन्हां दी सब तो ज़्यादा बयानबाजी भारू रही है एक दूजे के खिलाफ, वो अज सवेर तो इकट्ठे प्रधानमंत्री का स्वागत करते नज़र आए ने। इस वेले भी जिहड़ियां टीवी स्क्रीन ते तस्वीरां लंगर छक रहे ने, उत्थे भी प्रधानमंत्री बैठे ने, नाल कैप्टन अमरिंदर सिंह ने, नाल पंजाब के राजपाल VP सिंह बदनौर ने, उन्होंने नाल हरसिमरत बादल बैठे ने, हरदीप पुरी ने। ये सारे आगू ने जिहड़े प्रधानमंत्री के नाल मौजूद ने। इंतजार हो रहा है कि कदों प्रधानमंत्री टर्मिनल ते पहुंच के उद्घाटन करेंगे। जी बिल्कुल, तस्वीरों को असीं लगातार बयान करने की कोशिश कर रहे हैं, पर तस्वीरां बहुत कुछ बोलदियां ने। ते इस करके तस्वीरां दे जरिए देखने की, समझने की भी कोशिश कर रहे हैं, क्योंकि करतारपुर लांघा खुलण जा रहा है, करतारपुर कॉरीडोर। ते इस विचाले उस तो पहला की कुछ तस्वीरां ने, कुछ ही पलों का इंतजार है, कुछ ही पलों दे विच करतारपुर कॉरीडोर के उद्घाटन दी तस्वीरां भी तुहाडे सामने होण। हेडलाइंस प्रधानमंत्री विधायकगण, यहां उपस्थित अन्य सभी महानुभाव और मेरे प्यारे भाई और बहनों, साथियों, आज इस पवित्र धरती पर आकर मैं धन्यता का अनुभव कर रहा हूं। ये मेरा सौभाग्य है कि मैं आज देश को करतारपुर साहिब कॉरिडोर समर्पित कर रहा हूं। जैसी अनुभूति आप सभी को कार सेवा के समय होती है, अभी इस पल